ਫਿਰੋਜ਼ਵਾਲਾ ਵਿੱਚ ਨਾਲਾ ਭੇੜ ਤੇ ਨਾਲਾ ਡੇਕ ਵਿੱਚ ਤੁਗਿਆਨੀ ਦੇ ਬਾਅਦ ਬੰਨ ਟੁੱਟਣ ਨਾਲ ਪਾਣੀ ਰਿਹਾਇਸ਼ੀ ਇਲਾਕਿਆਂ ਵਿੱਚ ਦਾਖਲ। ਪਾਣੀ ਵਿੱਚ ਡੁੱਬ ਕੇ ਜਾਂ ਬਾਗ ਹੋਣ ਵਾਲਿਆਂ ਦੀ ਤਾਦਾਦ 5 ਹੋ ਗਈ। ਦਰਜਨਾਂ ਅਫਰਾਦ ਜ਼ਖਮੀ ਵੀ ਹੋਏ। ਆਪ ਦੀ ਵਜ੍ਹਾ ਤੋਂ 15,000 ਏਕੜ ਉੱਤੇ ਧਾਨ ਦੀ ਫਸਲ ਡੁੱਬ ਚੁੱਕੀ ਹੈ। ਘਰਾਂ ਵਿੱਚ 6 ਤੋਂ 8 ਫੁੱਟ ਤੱਕ ਪਾਣੀ ਭਰ ਗਿਆ। ਫਿਰੋਜ਼ਵਾਲਾ ਦੇ ਸਫਾਰੀ ਪਾਰਕ ਵਿੱਚ 4 ਫੁੱਟ ਤੋਂ ਉੱਤੇ ਪਾਣੀ ਹੈ, ਜਿਹੜਾ ਮਕਾਮੀ ਇੰਤਜ਼ਾਮੀਆ ਦੀ ਗਫਲਤ ਦੀ ਵਾਜ਼ਿਹ ਮਿਸਾਲ ਹੈ। ਸਰਕਾਰੀ ਇਮਦਾਦ ਨਾ ਪਹੁੰਚਣ ਦੇ ਬਾਇਸ ਇਲਾਕੇ ਦੇ ਲੋਕਾਂ ਨੇ ਹਿੰਮਤ ਨਾ ਹਾਰੀ। ਉਹਨਾਂ ਗੱਡੀਆਂ ਦੀ ਟਿਊਬਾਂ ਨਾਲ ਕਸ਼ਤੀਆਂ ਬਣਾ ਕੇ ਬੱਚੀਆਂ, ਔਰਤਾਂ ਤੇ ਬਜ਼ੁਰਗਾਂ ਨੂੰ ਮਹਿਫੂਜ਼ ਥਾਵਾਂ ਤੇ ਮੁੰਤਕਿਲ ਕਰਨਾ ਸ਼ੁਰੂ ਕਰ ਦਿੱਤਾ। ਜ਼ਰਈ ਜ਼ਮੀਨ ਡੁੱਬਣ ਨਾਲ ਕਿਸਾਨਾਂ ਨੂੰ ਕਰੋੜਾਂ ਰੁਪਏ ਦੇ ਮਾਲੀ ਨੁਕਸਾਨ ਦਾ ਸਾਹਮਣਾ ਹੈ। ਪਾਣੀ ਹੈ, ਪਾਣੀ ਚਾਰੋਂ ਪਾਸੇ। ਨਾ ਸਾਨੂੰ ਰਸਤਾ ਮਿਲ ਰਿਹਾ ਆਉਣ ਨੂੰ, ਨਾ ਰਸਤਾ ਮਿਲ ਰਿਹਾ ਜਾਣ ਨੂੰ। ਨਾ ਕੋਈ ਰੈਸਕਿਊ ਵਾਲੇ ਆ ਰਹੇ ਨੇ, ਜੇ ਆ ਰਹੇ ਨੇ ਤੇ ਸਾਡੇ ਲੈ ਜਾਂਦੇ ਨੇ ਤੇ ਫਿਰ ਵਾਪਸ ਨਹੀਂ ਲਿਆਉਂਦੇ। 5 ਦਿਨ ਹੋ ਗਏ ਨੇ ਘਰਾਂ 'ਚ ਪਾਣੀ ਆਇਆ ਤੇ ਲਾਈਟ ਦੀ ਵੀ ਸਹੂਲਤ ਨਹੀਂ ਹੈਗੀ। ਨਾ ਲਾਈਟ ਆ ਰਹੀ ਹੈ, ਠੀਕ ਹੈ। 5 ਦਿਨ ਹੋ ਗਏ, ਨਾ ਰੋਟੀ ਹੈਗੀ, ਨਾ ਪਾਣੀ ਹੈਗਾ, ਨਾ ਕੁਛ। ਸਾਡੇ ਡੰਗਰ ਮਰ ਗਏ ਨੇ, ਸਾਡਾ ਸਭ ਕੁਝ ਰੁੜ ਗਿਆ ਹੈ। ਕਿਹਨੂੰ ਪੁੱਛੀਏ? ਨਾ ਸਾਡੇ ਕੋਲ ਖਾਣ ਵਾਸਤੇ ਰਾਸ਼ਨ ਹੈ। ਕਣਕ ਸਾਡੀ ਸੀ ਉਹ ਵੀ ਭਿੱਜ ਗਈ ਹੈ। 5 ਦਿਨ ਗੁਜ਼ਰਨ ਤੋਂ ਬਾਅਦ ਇੰਤਜ਼ਾਮੀਆ ਤੇ ਫਲਾਹੀ ਤੰਜ਼ੀਮਾਂ ਨੇ ਸੈਲਾਬ ਮੁਤਾਸਰੀਨ ਤੱਕ ਖਾਣ ਪੀਣ ਦੀਆਂ ਚੀਜ਼ਾਂ ਪਹੁੰਚਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਸੈਲਾਬ ਵਿੱਚ ਫਸੇ ਲੋਕਾਂ ਨੂੰ ਰੈਸਕਿਊ ਕਰਕੇ ਮਹਿਫੂਜ਼ ਥਾਵਾਂ ਉੱਤੇ ਮੁੰਤਕਿਲ ਕੀਤਾ ਜਾ ਰਿਹਾ ਹੈ। ਮੁਤਾਸਰੀਨ ਨੇ ਆਲਾ ਹੁਕਾਮ ਤੋਂ ਮੁਤਾਲਬਾ ਕੀਤਾ ਹੈ ਕਿ ਰੈਸਕਿਊ ਆਪਰੇਸ਼ਨ ਹੋਰ ਤੇਜ਼ ਕੀਤਾ ਜਾਵੇ ਤੇ ਇਮਦਾਦੀ ਸਮਾਨ ਦੀ ਫੌਰੀ ਫਰਾਹਮੀ ਯਕੀਨੀ ਬਣਾਈ ਜਾਵੇ। ਮੀਆਂ ਇਰਫਾਨ, ਚੌਪਾਲ, ਫਿਰੋਜ਼ਵਾਲਾ।